ਵੀਅਰਸ ਵੈਲਕਮ ਬੈਕ। ਡਾਕਟਰ ਸਾਹਿਬ ਦੱਸੋ ਸਾਡੇ ਦਰਸ਼ਕਾਂ ਨੂੰ ਵਰਲਡ ਹਿਸਟਰੀ ਦੀ ਅਹਿਮੀਅਤ ਅੱਜ ਦੇ ਦਿਨ ਤੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1502 ਦੇ ਵਿੱਚ ਕੋਲੰਬਸ ਜਿਹਨੇ ਕਿ 1492 ਚ ਅਮਰੀਕਾ ਲੱਭਿਆ, ਉਹ ਸਪੇਨ ਤੋਂ ਫਿਰ ਰਵਾਨਾ ਹੋਇਆ ਜੀ। ਉਹਦੀ ਇਹ ਚੌਥੀ ਤੇ ਫਾਈਨਲ ਟ੍ਰਿਪ ਸੀ ਕਿ ਉਹਨੇ ਨਵਾਂ ਵਰਲਡ ਲੱਭਣਾ, ਕਿਉਂਕਿ 4 ਵਾਰ ਉਹਦੀ ਐਕਸਪੀਡੀਸ਼ਨ ਸਪੇਨ ਦੀ ਰਾਣੀ ਨੇ ਹੀ ਫਾਈਨੈਂਸ ਕੀਤੀ ਸੀ ਜੀ। ਸੋ 1502 ਦੇ ਵਿੱਚ ਉਹਦੀ ਫਾਈਨਲ ਜਰਨੀ ਸੀ ਟੂ ਦਾ ਨਿਊ ਵਰਲਡ। 1899 ਦੇ ਵਿੱਚ ਹੁਣ ਅੱਜ ਅਸੀਂ ਸਾਡੇ ਘਰਾਂ ਦੇ ਬਾਹਰ ਇੱਥੇ ਵੱਡੇ ਵੱਡੇ ਲੌਨ ਨੇ, ਲੌਨ ਮੋਰ ਦੇ ਨਾਲ ਅਸੀਂ ਘਾਹ ਕੱਟਦੇ ਹਾਂ ਜੀ। ਲੱਗਦਾ ਵੀ ਇਵੇਂ ਹੀ ਸ਼ਾਇਦ ਸ਼ੁਰੂ ਤੋਂ ਹੀ ਬਣੇ ਹੋਣੇ ਨੇ, ਪਰ ਮੈਂ ਦੇਖ ਰਿਹਾ ਸੀ ਕਿ 1899 ਦੇ ਵਿੱਚ ਪਹਿਲਾ ਪੇਟੈਂਟ ਇਸ ਦਾ ਲੌਨ ਮੋਰ ਦਾ ਸਾਹਮਣੇ ਆਇਆ। 1913 ਦੇ ਵਿੱਚ 17ਵੀਂ ਅਮੈਂਡਮੈਂਟ ਅਮਰੀਕਨ ਸੰਵਿਧਾਨ ਦੇ ਵਿੱਚ ਆਈ, ਜਿਹਦੇ ਥੱਲੇ ਸੈਨੇਟਰ ਜਿਹੜੇ ਨੇ ਉਹ ਡਾਇਰੈਕਟ ਚੁਣੇ ਜਾਣ ਲੱਗੇ ਪੋਪੂਲਰ ਵੋਟ ਦੇ ਨਾਲ। ਅਮਰੀਕਾ ਦੀਆਂ 50 ਸਟੇਟਾਂ ਨੇ, ਹਰ ਸਟੇਟ ਦੇ 2-2 ਸੈਨੇਟਰ ਨੇ ਤਾਂ ਕਿ ਵੱਡੀ ਔਰ ਛੋਟੀ ਸਟੇਟ 'ਚ ਕੋਈ ਵਿਤਕਰਾ ਨਾ ਹੋਵੇ। ਕਾਂਗਰਸਮੈਨ ਆਬਾਦੀ ਦੇ ਨਾਲ ਚੁਣੇ ਜਾਂਦੇ ਨੇ, ਜਿਹੜੀ ਵੱਡੀਆਂ ਆਬਾਦੀਆਂ ਵਾਲੇ ਸੂਬੇ ਨੇ ਜਿਵੇਂ ਕੈਲੀਫੋਰਨੀਆ ਹੈ ਉਹਦੇ 'ਚੋਂ ਜ਼ਿਆਦਾ ਹੁੰਦੇ ਨੇ ਕਾਂਗਰਸਮੈਨ, ਪਰ ਸੈਨੇਟ ਦੇ ਵਿੱਚ 100 ਮੈਂਬਰ ਨੇ ਔਰ 2-2 ਮੈਂਬਰ ਨੇ। ਸੋ ਇਹ ਜਿਹੜਾ ਪੋਪੂਲਰ ਵੋਟ ਨਾਲ ਹਰ ਸਟੇਟ 'ਚੋਂ 6 ਸਾਲ ਉਹਨਾਂ ਦੀ ਟਰਮ ਹੁੰਦੀ ਹੈ। ਇਹ 1913 ਦੇ ਵਿੱਚ 17th ਅਮੈਂਡਮੈਂਟ ਹੋਈ। 1914 ਦੇ ਵਿੱਚ ਪ੍ਰੈਜ਼ੀਡੈਂਟ ਵਿਲਸਨ ਨੇ ਮਦਰਸ ਡੇ ਨੂੰ ਪ੍ਰੋਕਲੇਮ ਕੀਤਾ, ਜਿਹੜਾ ਆਉਣ ਵਾਲੇ ਦਿਨਾਂ 'ਚ ਹੈ, ਕਿਉਂਕਿ ਉਸ ਤੋਂ ਅਗਲੇ ਇੱਕ ਦਿਨ ਅਸੀਂ ਪਹਿਲਾਂ ਦੱਸਿਆ ਸੀ ਕਿ ਇਹ US ਕਾਂਗਰਸ ਨੇ ਪਾਸ ਕੀਤਾ। ਸੋ ਪ੍ਰੈਜ਼ੀਡੈਂਟ ਵਿਲਸਨ ਨੇ ਇਹਨੂੰ ਫਾਈਨਲੀ 1914 ਅੱਜ ਦੇ ਦਿਨ ਇਹਨੂੰ ਮਦਰਸ ਡੇ ਐਲਾਨਿਆ ਨੇਸ਼ਨ ਵੱਲੋਂ। 2012 ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਚੀਤੇ ਇੱਕ ਪੀਰੀਅਡ ਸੀ ਵੀ ਜਾਨਵਰ ਜਿਹੜਾ ਹੈ ਉਹਦੀ ਬੜੀ ਵੱਡੀ ਛਾਲ ਹੁੰਦੀ ਹੈ, ਸਭ ਤੋਂ ਵੱਡੀ ਛਾਲ ਚੀਤੇ ਦੀ ਹੈ ਜੀ, ਤੇ ਹਿੰਦੁਸਤਾਨ 'ਚ ਤਾਂ ਸ਼ਿਕਾਰ ਕਰਕੇ ਮਾਰਤੇ ਉਹਨਾਂ ਨੇ। ਫਿਰ ਇੱਕ ਪ੍ਰਪੋਜ਼ਲ ਸੀ ਕਿ ਅਫਰੀਕਾ ਦੇ ਜੰਗਲਾਂ 'ਚੋਂ ਚੀਤੇ ਲਿਆ ਕੇ ਹਿੰਦੁਸਤਾਨ ਛੱਡੇ ਜਾਣ ਔਰ ਉਹ ਅੱਗੋਂ ਉਹਨਾਂ ਦੀ ਨਸਲ ਵਧੇ। ਸੋ 2012 ਦੇ ਵਿੱਚ ਇੱਕ ਜਿਹੜਾ ਫਾਈਨਲ ਉਹਨਾਂ ਨੇ ਡਿਸੀਜਨ ਕੀਤਾ ਵੀ ਨਹੀਂ, ਇਹ ਵੀ ਐਨੀਮਲਸ ਦੇ ਹੱਕਾਂ ਦੇ ਖਿਲਾਫ ਹੈ, ਕਿਉਂਕਿ ਜਿਸ ਹੈਬੀਟੈਟ ਦੇ ਵਿੱਚ ਜਿੱਥੇ ਉਹ ਪਲੇ ਹੁੰਦੇ ਨੇ ਉਹਨਾਂ ਨੂੰ ਦੂਜੇ 'ਚ ਲਿਜਾਣਾ। ਸੋ ਇਸ ਪ੍ਰਪੋਜ਼ਲ ਦਾ 2012 ਦੇ ਵਿੱਚ ਐਂਡ ਕਰ ਦਿੱਤਾ ਹੈ ਕਿ ਵੀ ਜਿੰਨੇ ਕੁ ਰਹਿ ਗਏ ਨੇ ਜੇ ਉਹ ਅੱਗੋਂ ਵੱਧਦੇ ਫੁੱਲਦੇ ਨੇ ਠੀਕ ਹੈ, ਨਹੀਂ ਤਾਂ ਚੀਤਾ ਜਿਹੜਾ ਹੈ ਉਹ ਇੰਡੀਅਨ ਸੀਨ ਤੋਂ ਤਾਂ ਗਾਇਬ ਹੋਏਗਾ। ਅਫਰੀਕਾ ਦੇ ਵਿੱਚ ਸ਼ਾਇਦ 1000 ਤੋਂ ਜ਼ਿਆਦਾ ਚੀਤਿਆਂ ਦੀ ਆਬਾਦੀ ਅਜੇ ਹੈਗੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਸਾਡਾ ਪਹਿਲਾ ਸਵਾਲ ਹੈ, ਦਿੱਲੀ ਦੀ ਅਦਾਲਤ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਇੱਕ ਕੇਸ ਵਿੱਚ ਫੈਸਲਾ ਸੁਣਾਉਂਦਿਆਂ 3 ਦੋਸ਼ੀਆਂ ਨੂੰ ਉਮਰ ਕੈਦ ਦੇ ਤੇ 2 ਨੂੰ 3 ਸਾਲ ਦੀ ਸਜ਼ਾ ਸੁਣਾਈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਸੁਰਜੀਤ ਪਾਤਰ ਪੰਜਾਬੀ ਦੇ ਅੱਛੇ ਸ਼ਾਇਰ ਨੇ, ਗਜ਼ਲ ਗੋ ਵੀ ਨੇ। ਉਹਨਾਂ ਦੀ ਇੱਕ ਨਜ਼ਮ ਲੰਬੀ ਚੌੜੀ ਹੈ ਜਿਹਨੂੰ, ਪਰ ਉਹਦੀ ਇੱਕ ਲਾਈਨ ਹੈ ਕਿ ਇਹ ਫੈਸਲੇ ਡੀਕਦਿਆਂ ਜਿਹੜੇ ਬੰਦੇ ਨੇ ਉਹ ਬਿਰਖ ਹੋ ਗਏ, ਰੁੱਖ ਬਣ ਗਏ ਜੀ, ਕਿਉਂਕਿ ਜੰਮ ਗਏ। ਰੁੱਖ ਤਾਂ ਇੱਕ ਥਾਂ ਜੰਮਿਆ ਹੁੰਦਾ ਨਾ, ਵੀ ਡੀਕ ਰਹੇ ਨੇ ਜੀ। 29 ਸਾਲ ਬਾਅਦ ਇਹੀ ਜੱਜ JR ਆਰੀਅਨ ਜਿਹਨੇ ਸੱਜਣ ਕੁਮਾਰ ਨੂੰ ਬਰੀ ਕੀਤਾ ਕਿ ਵੀ ਬਿਲਕੁਲ ਠੀਕ, ਹੁਣ ਉਹਨੇ ਜਿਸ ਫੈਸਲੇ 'ਚ ਉਹਨੂੰ ਬਰੀ ਕੀਤਾ ਸੀ ਉਹਦੇ 'ਚ ਉਹਨੇ 3 ਨੂੰ, ਬਲਵਾਨ ਖੋਖਰ, ਗਿਰਧਾਰੀ ਲਾਲ, ਕੈਪਟਨ ਭਾਗਮਲ ਤੇ 2 ਹੋਰ ਯਾਦਵ ਤੇ ਸ਼ੇਖਰ, ਇਹਨਾਂ ਨੂੰ ਦੋਸ਼ੀ ਮੰਨਿਆ ਸੀ ਤੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਸਜ਼ਾ ਰਾਖਵੀਂ ਰੱਖ ਲਈ ਸੀ। ਔਰ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਨੇ ਸਜ਼ਾ ਸੁਣਾਈ ਹੈ ਜੀ, ਔਰ ਉਹਦੇ 'ਚ ਇਹਨਾਂ 3 ਨੂੰ, ਬਲਵਾਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਨੂੰ ਉਮਰ ਕੈਦ ਦਿੱਤੀ ਗਈ ਹੈ ਜੀ। ਹੁਣ CBI ਜਿਹਨੇ ਕੇਸ ਪੁੱਟ ਕੀਤਾ, ਇੱਕ ਤਾਂ ਯਤਨ CBI ਨੇ ਸੱਜਣ ਕੁਮਾਰ ਨੂੰ ਤਾਂ ਪਹਿਲੇ ਦਿਨ ਤੋਂ ਹੀ ਆਫ ਦਾ ਹੁੱਕ ਕੀਤਾ, ਉਹ ਉਹਨਾਂ ਦਾ ਬੰਦਾ ਸੀ, ਪਰ ਇਹਨਾਂ ਦੇ ਲਈ ਉਹ ਡੈਥ ਸੈਂਟੈਂਸ ਮੰਗੀ ਸੀ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਤੇ ਹੁਣ ਇਹ ਜੱਜ ਆਪਣੀ ਜਜਮੈਂਟ 'ਚ ਕਹਿੰਦਾ ਹੈ ਕਿ ਜੀ ਜਿਹੜੀ ਮੌਤ ਦੀ ਸਜ਼ਾ ਹੈ ਇਹ ਤਾਂ ਸਾਡਾ ਸੰਵਿਧਾਨ ਕਹਿੰਦਾ ਹੈ ਵੀ ਰੇਅਰੈਸਟ ਆਫ ਦਾ ਰੇਅਰ ਕੇਸਿਸ, ਖਾਸਮ ਖਾਸ ਕੇਸ ਦਿੱਤੀ ਜਾ ਸਕਦੀ ਹੈ। ਤੇ ਇਹ ਜਿਹੜੇ ਇਹਨਾਂ ਨੇ ਮਾਰੇ ਸਿੱਖ ਜਿਉਂਦੇ ਸਾੜੇ ਟੱਬਰ ਜੀ, ਇਹ ਰੇਅਰੈਸਟ ਆਫ ਦਾ ਰੇਅਰ 'ਚ ਨਹੀਂ ਆਉਂਦਾ, ਇਹ ਖਾਸਮ ਖਾਸ 'ਚ ਨਹੀਂ ਆਉਂਦਾ, ਕਿਉਂਕਿ ਇਹਨਾਂ ਦੀ ਕੋਈ ਦੁਸ਼ਮਣੀ ਥੋੜੀ ਸੀ ਉਹਨਾਂ ਨਾਲ। ਉਹ ਤਾਂ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਸੁਣ ਕੇ ਇੰਨੇ ਕੰਨੇ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕੀ ਕਰ। ਇਹ ਹੈ ਜਦੋਂ ਤੁਸੀਂ ਇੱਕ ਜਸਟਿਸ ਸਿਸਟਮ ਦੀ ਗੱਲ ਕਰਦੇ ਹੋ, ਵੀ ਅੱਜ ਵੀ ਸਾਡੇ ਜਿਹਨਾਂ ਵੀਰਾਂ ਭੈਣਾਂ ਨੂੰ ਇਹ ਲੱਗਦਾ ਹੈ ਕਿ ਇਸ ਸਿਸਟਮ ਨਾਲ ਜਾਂ ਇਹਨਾਂ ਨਾਲ ਰਹਿ ਕੇ ਸਾਡਾ ਗੁਜ਼ਾਰਾ ਹੋ ਸਕਦਾ। ਇਹ 29 ਸਾਲ ਬਾਅਦ ਹੈ। ਹੁਣ ਤੁਸੀਂ ਦੇਖੋ ਜਿਨ੍ਹਾਂ ਦੇ ਟੱਬਰ ਐਲੀਮੀਨੇਟ ਕੀਤੇ ਨੇ, ਪਰਿਵਾਰਾਂ ਦੇ 8-8 ਜੀ ਮਾਰੇ ਹੋਏ ਨੇ, ਉਹਨਾਂ ਦੇ ਦਿਲ ਤੇ ਕੀ ਗੁਜ਼ਰੇਗੀ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਫਿਰ ਇੱਕ ਸਬੂਤ ਹੈ ਸੱਜਣ ਕੁਮਾਰ ਤੋਂ ਬਾਅਦ ਕਿ ਅਦਾਲਤਾਂ ਉੱਥੇ ਦੀਆਂ ਕਿਸ ਰੁਖ ਨੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਬੀਬੀ ਨਿਰਪ੍ਰੀਤ ਕੌਰ ਨੇ ਜੰਤਰ ਮੰਤਰ ਰੋਡ ਦਿੱਲੀ ਵਿਚਲੀ ਆਪਣੀ ਭੁੱਖ ਹੜਤਾਲ ਸਮਾਪਤ ਕਰ ਲਈ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ?
ਦੇਖੋ, ਬੀਬੀ ਨਿਰਪ੍ਰੀਤ ਕੌਰ ਬਹਾਦਰ ਸਿੰਘਣੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੇ ਪਰਿਵਾਰ ਦੇ ਜੀ ਚੰਗਾ ਘਰ-ਬਾਰ ਸੀ ਉਹਨਾਂ ਦਾ ਜੀ। ਫਿਰ ਉਹਨੇ ਇੱਕ ਜੁਝਾਰੂ ਸਿੰਘ ਦੇ ਨਾਲ ਵੀ, ਜਿਹਨੇ ਆਪਣਾ ਨਾਂ ਰੋਸ਼ਨ ਲਾਲ ਵੈਰਾਗੀ ਰੱਖਿਆ ਸੀ, ਸ਼ਾਦੀ ਵੀ ਕੀਤੀ। ਉਹ ਸ਼ਹੀਦ ਹੋ ਗਿਆ 2-3 ਸਾਲ ਬਾਅਦ ਜੀ। ਪਰ ਇਹਨੇ ਕੇਸ ਜਿਹੜਾ ਲੜਿਆ 29 ਸਾਲ ਪੂਰਾ ਇਸ ਹਰ ਥਾਂ ਤੇ ਮੁਕਾਮ ਤੇ ਆਈ। ਔਰ ਇਸ ਵਾਰ ਮੈਨੂੰ ਲੱਗਦਾ ਸੀ ਕਿ ਵੀ ਜਿਹੜੀ ਹੁਣ ਜਿੰਨੀ ਇੰਟਰਨੈਸ਼ਨਲ ਪਬਲਿਸਿਟੀ ਇਸ ਕੇਸ ਚੋਂ ਨਿਕਲ ਰਹੀ ਸੀ, ਜੰਤਰ ਮੰਤਰ ਰੋਡ ਤੇ ਇਹਨਾਂ ਨੇ ਵਰਤ ਰੱਖਿਆ, ਉਹਦੇ 'ਚ ਇਹੀ ਨਹੀਂ ਵੀ ਸਿੱਖ ਗਏ। ਐਤਕੀ ਪਹਿਲੀ ਵਾਰ ਸੀ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਔਰ ਦੂਸਰੀਆਂ ਧਿਰਾਂ ਨੇ ਵੀ ਸਪੋਰਟ ਦੇਣਾ ਸ਼ੁਰੂ ਕੀਤਾ। ਪਰ ਬਦਕਿਸਮਤੀ ਇਹ ਹੈ ਵੀ ਅਲਟੀਮੇਟਲੀ ਫਿਰ ਇਹ ਜੋ ਕੁਝ ਵੀ ਹੋਇਆ ਅਕਾਲੀਆਂ ਦੇ ਖਾਤੇ ਅਕਾਲੀਆਂ ਨੇ ਪਵਾ ਲਿਆ। ਉੱਥੇ ਬਾਦਲ ਆਪਣੇ ਮੁੰਡੇ ਨੂੰ ਲੈ ਕੇ, ਕੈਬਨਿਟ ਨੂੰ ਲੈ ਕੇ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲੈ ਕੇ ਪਹੁੰਚ ਗਿਆ ਤੇ ਜਥੇਦਾਰ ਤੋਂ ਪਹਿਲਾਂ ਕਹਾਇਆ ਕਿ ਜੀ ਇਹ ਵਰਤ ਰੱਖਣੇ ਕੋਈ ਸਿੱਖੀ ਪਰੰਪਰਾ ਨਹੀਂ ਹੈ। ਫਿਰ ਬਾਦਲ ਨੇ ਕਿਹਾ ਜੀ ਅਸੀਂ ਮਿਲ ਕੇ ਆਏ ਹਾਂ ਪ੍ਰੈਜ਼ੀਡੈਂਟ ਨੂੰ, ਉਹ ਮੰਨਣ ਨੂੰ ਤਿਆਰ ਹੋ ਗਏ ਨੇ, ਆਹ ਵੀ ਕਰ ਦੇਣਗੇ, ਉਹ ਵੀ। ਇਸ ਕਿਸਮ ਦਾ ਕੋਈ ਝਾਂਸਾ ਦਿੱਤਾ ਹੋਣਾ। ਔਰ ਕਿਉਂਕਿ ਉਹਨਾਂ ਦੀ ਬੇਸਿਕ ਮੰਗ ਤਾਂ ਇਹ ਸੀ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਜਾਏ, SIT, ਦੋਸ਼ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਜਾਏ। ਸੋ ਅਸੀਂ ਸਮਝਦੇ ਹਾਂ ਵੀ ਬੀਬੀ ਨਿਰਪ੍ਰੀਤ ਕੌਰ, ਜਿਨ੍ਹਾਂ ਨਾਲ TV 84 ਦੇ ਉੱਤੇ ਕੱਲ੍ਹ ਗੱਲਬਾਤ ਵੀ ਹੋਈ ਹੈ, TV 84 ਨਿਊਜ਼ ਦੇ ਉੱਤੇ, ਕਿਉਂਕਿ ਹੁਣ ਉਹ ICU 'ਚ ਨੇ ਦਾਖਲ। ਸੋ ਇਸੇ ਹਵਾਲੇ ਨਾਲ ਮੇਰੀ ਜਰਨੈਲ ਸਿੰਘ ਪੱਤਰਕਾਰ, ਜਿਹਨੇ ਚਿਦੰਬਰਮ ਨੂੰ ਜੁੱਤੀ ਸੁੱਟੀ ਸੀ, ਉਹਦੇ ਨਾਲ ਵੀ ਗੱਲ ਹੋਈ। ਤੇ ਮਾਤਾ ਜਗਦੀਸ਼ ਕੌਰ, ਜਿਹੜੇ 75 ਸਾਲ ਦੀ ਉਮਰ ਦੇ ਨੇ ਔਰ ਕਾਫੀ ਉਹ ਵੀ ਬੈਠੇ ਸੀ ਜੰਤਰ ਮੰਤਰ ਤੇ, ਉਹਨਾਂ ਨੇ ਅਫਸੋਸ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਵੀ ਬੀਬੀ ਨੇ ਸਾਡੇ ਨਾਲ ਸਲਾਹ ਨਹੀਂ ਕੀਤੀ ਹੈ ਔਰ ਸਾਨੂੰ ਇਸ ਦਾ ਲੱਗਦਾ ਹੈ ਕਿ ਵੀ ਇਹ ਠੀਕ ਨਹੀਂ ਹੋਇਆ। ਪਰ ਚਲੋ ਕੀ ਕੀਤਾ ਜਾ ਸਕਦਾ ਇਸ ਸਾਰੇ ਪਾਰਟ ਨੂੰ। ਬਟ ਇਹ ਦੁਖਦਾਈ ਹੈ ਕਿ ਇਹ ਵੀ ਅਲਟੀਮੇਟਲੀ ਅਕਾਲੀਆਂ ਦੇ ਖਾਤੇ 'ਚ ਹੀ ਪਿਆ, ਨਹੀਂ ਤਾਂ ਇਹ ਸਟਰਗਲ ਬਹੁਤ ਅੱਗੇ ਜਾਣੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਸਵਾਲ ਜਵਾਬ ਸਾਡੇ ਦਰਸ਼ਕਾਂ ਨੂੰ ਦੱਸੇ। ਤੇ ਡਾਕਟਰ ਸਾਹਿਬ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ। ਅੱਜ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਔਰ ਇੱਕ ਸ਼ਲੋਕ ਜਿਹੜਾ, ਕਿਉਂਕਿ ਜਦੋਂ ਅਸੀਂ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਉਹਦੇ 'ਚ ਸ਼ਲੋਕ ਤੇ ਪੌੜੀ ਉਹਦਾ ਮੇਲ ਹੈ। ਸ਼ਲੋਕ ਗੁਰੂ ਅੰਗਦ ਸਾਹਿਬ ਨੇ, ਜਿੰਨੇ ਸ਼ਾਇਦ 62 ਸ਼ਲੋਕ ਉਹਨਾਂ ਨੇ ਰਚੇ ਨੇ, ਉਹ ਵੀ ਉਸ ਸ਼ਾਮਲ ਨੇ, ਬਹੁਤ ਸਾਰੇ ਉਹਨਾਂ 'ਚੋਂ। ਔਰ ਉਹਦੇ ਨਾਲ ਫਿਰ ਪੌੜੀ ਤੇ ਕਈ ਵਾਰੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਵੀ ਉਸ ਭਾਵ ਨੂੰ ਸਪਸ਼ਟ ਕਰਦਾ। ਸੋ ਪਹਿਲਾ ਸ਼ਲੋਕ ਮਹੱਲਾ ਦੂਜਾ ਗੁਰੂ ਅੰਗਦ ਸਾਹਿਬ ਦਾ ਹੈ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿਵੇਂ ਗਿਆਨ ਦੀ ਗੱਲ ਚੱਲ ਰਹੀ ਸੀ, ਸੋ ਇਹਦਾ ਸੁਨੇਹਾ ਇਹੀ ਹੈ ਕਿ ਬੇਸ਼ੱਕ 100 ਚੰਦਰਮਾ ਹੋਣ, ਚੰਦਰਮਾ 'ਚ ਵੀ ਰੌਸ਼ਨੀ ਨਿਕਲਦੀ ਹੈ ਤੇ ਸੂਰਜ ਤਾਂ ਰੌਸ਼ਨੀ ਦਾ ਦਾਤਾ ਹੈ। ਸੂਰਜ ਚੜੇ ਹਜ਼ਾਰ, 100 ਚੰਦਰਮਾ ਹੋਣ, 1000 ਸੂਰਜ ਹੋਣ, ਇਹਨਾਂ ਦਾ ਚਾਨਣ ਮਿਲਾ ਵੀ ਲਈਏ, ਇੰਨਾ ਚਾਨਣ ਹੋ ਜਾਏ, ਪਰ ਇਹਦੇ ਬਿਨਾਂ ਜੇ ਗੁਰੂ ਦੀ ਮੱਤ ਅਸੀਂ ਨਹੀਂ ਲਈ ਤੇ ਹਨੇਰਾ ਹੀ ਹੈ। ਕਿਉਂਕਿ ਇਹ ਚਾਨਣ ਬਾਹਰਲੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ, ਧਰਤੀ ਨੂੰ ਚਾਨਣ ਦਿੰਦਾ ਹੈ, ਤੇ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ, ਗੁਰੂ ਦਾ ਗਿਆਨ ਸਾਡੇ ਅੰਦਰ ਨੂੰ ਚਾਨਣ ਦਿੰਦਾ ਹੈ। ਸੋ ਇਹ ਬਾਹਰਲੀਆਂ ਰੌਸ਼ਨੀਆਂ, ਮਤਲਬ ਕੱਲੀ ਸੂਰਜ ਚੰਦਰਮਾ ਤਾਂ ਇੱਕ ਮੈਟਾਫਰ ਹੈ, ਅਲੰਕਾਰ ਹੈ ਕਿ ਬਾਹਰਲੀ ਗਿਆਨ, ਕਿਤਾਬਾਂ ਦਾ ਗਿਆਨ, ਕੋਈ PhD ਕਰ ਲਏ, ਕੋਈ D.Litt ਕਰ ਲਏ, ਕੋਈ ਪੜ੍ਹ ਲਏ, ਕੋਈ ਕਹੇ ਜੀ ਮੈਂ ਬਹੁਤ ਪੜ੍ਹ ਗਿਆ। ਉਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਨਾਨਕ ਲੇਖਿਆ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਇਹ ਤਾਂ ਹਉਮੈ ਨੂੰ ਹੀ ਇਕੱਠੇ ਕਰਨ ਵਾਲੀ ਗੱਲ ਹੈ। ਸੋ ਇਸ ਦੂਸਰੇ ਸਤਿਗੁਰੂ ਦੇ ਇਸ ਸ਼ਲੋਕ ਤੋਂ ਬਾਅਦ ਫਿਰ ਮਹੱਲਾ ਪਹਿਲਾ ਹੈ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁੰਝੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ, ਕਹੋ ਨਾਨਕ 100 ਨਾਹ, ਫਲੀਐ ਫੁਲੀਐ ਬੱਪੜੇ, ਭੀ ਤਨ ਵਿੱਚ ਸੁਆਹ। ਗੁਰੂ ਨਾਨਕ ਸਾਹਿਬ ਨੇ ਉਸੇ ਹੀ ਬਾਹਰਲੇ ਚਾਨਣ ਵਾਲਿਆਂ ਦੀ ਗੱਲ ਕੀਤੀ ਹੈ, ਜਿਹੜੇ ਕਿ ਬਹੁਤ ਚੂੰ ਚਲਾਕੀਆਂ ਕਰਦੇ ਨੇ ਜਾਂ ਪੜ੍ਹ ਗੱਡੀ ਲੱਦੀਏ ਦੇ ਗਿਆਨ ਦੇ ਉੱਤੇ ਆਧਾਰਿਤ ਹੁੰਦੇ ਨੇ। ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਬੜੇ ਚਲਾਕ ਬਣੇ ਹੋਏ ਨੇ, ਮਨ ਆਪਣੇ ਸੁਚੇਤ, ਆਪ ਬੜੇ ਸਮਝਦੇ ਨੇ ਵੀ ਅਸੀਂ ਗਿਆਨਵਾਨ ਆ, ਨਾਨਕ ਗੁਰੂ ਨਾ ਚੇਤਨੀ, ਗੁਰੂ ਦੀ ਗੱਲ ਵੱਲ ਧਿਆਨ ਨਹੀਂ ਦਿੰਦੇ, ਉਸ ਤੇ ਆਮੰਨਾ ਨਹੀਂ ਹੈ, ਉਸ ਤੇ ਫੇਥ ਨਹੀਂ ਹੈ, ਸਿਦਕ ਨਹੀਂ ਹੈ, ਤੇ ਉਹਨਾਂ ਦੀ ਹਾਲਤ ਇਹੀ ਹੈ, ਛੁੱਟੇ ਤਿਲ ਬੁਆੜ ਜਿਉ, ਸੁੰਝੇ ਅੰਦਰ ਖੇਤ। ਹੁਣ ਬੁਆੜ ਸੀਸੇਮ ਅੰਗਰੇਜ਼ੀ ਦੇ ਵਿੱਚ ਅਸੀਂ ਇਹਨਾਂ ਨੂੰ ਕਹਾਂਗੇ ਕਿ ਖੇਤ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਉਹਨਾਂ ਨੂੰ ਸੁੱਟ ਦਿੰਦਾ ਹੈ ਬੁਆੜ ਦੇ ਉਸ ਤਿਲ ਨੂੰ, ਕਿਉਂਕਿ ਉਹਦੀ ਕੋਈ ਕੀਮਤ ਨਹੀਂ ਹੁੰਦੀ। ਦੇਖਣ ਨੂੰ ਸੋਹਣੇ ਲੱਗਦੇ ਨੇ, ਫਲੀਏ ਫੁਲੀਏ ਬੱਪੜੇ,
ਕਿ ਉਹਨਾਂ 'ਚ ਫਲ ਹੈ, ਫੁੱਲ ਹੈ, ਬੜੇ ਸੋਹਣੇ ਲੱਗਦੇ ਨੇ, ਪਰ ਉਹਨਾਂ ਦੇ ਵਿੱਚ ਸੁਆਹ ਹੁੰਦੀ ਹੈ, ਅੰਦਰ ਸੁਆਹ ਹੁੰਦੀ ਹੈ। ਇਸ ਲਈ ਖੇਤ ਦੇ ਅੰਦਰ ਜਦੋਂ ਲੁੱਗੇ ਉਹਨੂੰ ਛੱਡ ਦਿੱਤਾ ਹੈ ਤੇ ਉਹਨਾਂ ਦਾ ਕੋਈ ਖਸਮ ਤਾਂ ਹੈ ਨਹੀਂ, 100 ਨਹੀਂ ਹੈ ਤੇ 100 ਖਸਮ ਨੇ। ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ 100 ਨਾ। ਉਹਦੇ 100 ਮਾਲਕ ਨੇ, ਕਿਉਂਕਿ ਉਹ ਬੇਖਸਮੇ ਪਏ ਨੇ ਜੀ। ਤੇ ਉਹਨਾਂ ਦਾ ਹਾਲ ਇਹੀ ਹੈ ਕਿ ਫਲੀਐ ਫੁਲੀਐ ਬੱਪੜੇ ਭੀ ਵਿੱਚ ਤਨ ਸਵਾਹ। ਤੇ ਹੁਣ ਕਨਕਲੂਡ ਕੀਤਾ ਗੁਰੂ ਸਾਹਿਬ ਨੇ ਪੌੜੀ ਦਾ, ਕਿਉਂਕਿ ਸ਼ਲੋਕ ਦਾ ਭਾਵ ਹੀ ਅੱਗੇ ਪੌੜੀ ਦੇ ਵਿੱਚ ਡਿਸਕਸ ਹੁੰਦਾ ਹੈ। ਪੌੜੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਕਿ ਆਪ ਅਕਾਲ ਪੁਰਖ ਨੇ ਪਹਿਲਾਂ ਆਪਣੇ ਆਪ ਨੂੰ ਸਾਜਿਆ ਜੀ, ਆਪਣਾ ਆਪ ਜਿਹੜਾ ਹੈ ਉਹ ਸਵੈ ਭੰਗ ਆਪਣੇ ਆਪ 'ਚ ਸੈਲਫ ਇਲੂਮੀਨੇਟਿਡ ਹੋਏ। ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ, ਆਪ ਅਕਾਲ ਪੁਰਖ ਨੇ ਆਪਣਾ ਆਪ ਪ੍ਰਕਾਸ਼ਮਾਨ ਕਰਕੇ ਦੂਸਰਾ ਉਹਨਾਂ ਨੇ ਕੁਦਰਤ ਨੂੰ ਪੈਦਾ ਕੀਤਾ, ਕਾਦਰ ਦੀ ਕੁਦਰਤ। ਫਿਰ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਦਾਤਾ ਵੀ ਆਪ ਹੈ ਦੇਣ ਵਾਲਾ, ਦਾਤਾ ਇਸ ਲਈ ਤੁਸ ਤੋਹਫੇ ਨੂੰ ਕਹਿੰਦੇ ਨੇ, ਗਿਫਟ ਨੂੰ ਕਹਿੰਦੇ ਨੇ, ਤੇ ਕਰਤਾ ਕ੍ਰੀਏਟਰ ਨੂੰ ਕਹਿੰਦੇ ਨੇ। ਕੁਦਰਤ ਉਹਨੇ ਸਾਜੀ, ਦਾਤਾ ਉਹ ਦਿੰਦਾ ਇਸ ਧਰਤੀ ਤੇ, ਸੋ ਦਾਤਾ ਵੀ ਹੈ ਕਰਤਾ ਵੀ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈਸੈ ਜਿੰਦ ਕਵਾਓ, ਕਿ ਸਭ ਕੁਝ ਤੇਰੇ ਤੋਂ ਹੀ ਹੈ, ਤੂੰ ਜਿੰਦ ਦਿੰਨੇ ਤੇ ਜਦੋਂ ਮਰਜ਼ੀ ਲੈ ਲੈਣਾ। ਇਹ ਤਾਂ ਤੇਰਾ ਵਰਡ, ਇੱਕ ਸ਼ਬਦ ਜਿਹੜਾ ਹੈ ਉਹ ਕ੍ਰੀਏਟ ਕਰਦਾ, ਇੱਕ ਸ਼ਬਦ ਫਨਾ ਕਰਦਾ। ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਜੀ, ਕਿ ਇਸ ਕਾਇਨਾਤ ਦੇ ਵਿੱਚ, ਇਸ ਕੁਦਰਤ ਦੇ ਵਿੱਚ ਉਹ ਆਸਣ ਲਾ ਕੇ ਬੈਠਾ ਹੈ। ਜੀ, ਉਹ ਬੈਠਾ ਹੈ, ਉਹ ਪ੍ਰਕਾਸ਼ਮਾਨ ਹੈ, ਔਰ ਇਸ ਦੇ ਨਾਲ ਉਹ ਚਾਨਣ ਦੇ ਵਿੱਚ, ਉਸ ਇਲੂਮੀਨੇਸ਼ਨ ਦੇ ਵਿੱਚ, ਉਹ ਚਾਓ ਦੇ ਵਿੱਚ ਹੈ। ਨਾਨਕ ਭਗਤਾਂ ਸਦਾ ਵਿਗਾਸ, ਜਿਵੇਂ ਜੇ ਰੱਬ ਦੇ ਬੰਦੇ ਵਿਗਾਸ ਦੇ ਵਿੱਚ ਨੇ ਤੇ ਉਸ ਵਿਗਾਸ ਦਾ ਕਾਰਨ ਵੀ ਉਹ ਚਾਓ ਵਾਲਾ ਨਿਰੰਕਾਰ ਹੈ ਜਿਸ ਨੇ ਇਹ ਕੁਦਰਤ ਸਾਜੀ ਹੈ। ਸੋ ਇਸ ਦਾ ਮੂਲ ਭਾਵ ਇਹ ਜਿਹੜਾ ਇੱਕ ਦਿਨ ਅਸੀਂ ਅੱਗੇ ਵੀ ਡਿਸਕਸ ਕੀਤਾ ਸੀ ਕਿ ਕਾਦਰ ਤੇ ਕ੍ਰਿਤ, ਕਾਦਰ ਔਰ ਕੁਦਰਤ 'ਚ ਫਰਕ ਨਹੀਂ ਹੈ ਜੀ। ਇਹ ਧੋਖਾ, ਝੂਠਾ, ਮਿੱਥਿਆ, ਮਿਰਾਜ, ਇਹ ਸਾਰੇ ਹੋਰ ਕੰਟੈਕਸਟ 'ਚ ਗੱਲ ਕੀਤੀ ਹੈ ਗੁਰੂ ਸਾਹਿਬ ਨੇ। ਪਰ ਇਹ ਗੱਲ ਮੰਨ ਕੇ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਕਰ ਆਸਣ ਡਿੱਠੋ ਚਾਓ, ਉਹ ਆਸਣ ਕਰਕੇ ਬੈਠਾ ਹੈ, ਚਾਅ ਦੇ ਨਾਲ ਇਸ ਕ੍ਰੀਏਸ਼ਨ ਨੂੰ ਦੇਖ ਰਿਹਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਇੰਨਾ ਉੱਚਾ ਤੇ ਸੁੱਚਾ ਵਿਚਾਰ ਦਿੱਤਾ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਵਿਊਅਰਸ ਨੂੰ ਬਹੁਤ ਪਸੰਦ ਆਇਆ ਹੋਵੇਗਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੇ ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।